खबर दुखदाई है। 8 साल पहला दो नौजवानों का पुलिस एनकाउंटर कर दिता गया सी। मां दा अज भी रो रो बुरा हाल है ते अदालत ने अज उस एनकाउंटर नूं फर्जी दस्सिया ते दोषियों नूं सज़ा सुना दी गई है। 2014 विच माछीवाड़े दी पुलिस ने लुधियाना दे जमालपुर च माछीवाड़ा दे रहन वाले दो सके भरावां दा एनकाउंटर कर दिता गया सी, जिन्हां दा नाम हरजिंदर सिंह ते जतिंदर सिंह सी। जतिंदर सिंह ने 2014 च अपनी पढ़ाई पूरी करके PCS दी तैयारी कर रहा सी ते उधर हरजिंदर सिंह पढ़ाई दे नाल जॉब भी कर रहा सी। जदों एनकाउंटर दी इंक्वायरी बैठी तां लुधियाना पुलिस वल्लों मामला दर्ज किया गया, जिस दे चलदियां माछीवाड़ा दे SHO मनजिंदर सिंह, अकाली दल दे सरपंच गुरजीत सिंह दे नाल 4 होर लोकां नूं गिरफ्तार किया गया। अदालत वल्लों कांस्टेबल यादविंदर सिंह, गुरजीत सिंह ते होमगार्ड दे जवान अजीत सिंह नूं दोषी करार दिता गया। तिन्हां दोषियों नूं 302 दे तहत उम्र कैद की सज़ा ते 37,000 रुपए का जुर्माना लगाया गया, पर इस मामले च एक होर मुलजिम होमगार्ड दे जवान बलदेव सिंह नूं बेनिफिट ऑफ डाउट के हवाले तो बरी कर दिता गया। पर परिवार इस फैसले तो खुश नहीं है कि बलदेव सिंह नूं रिहा किया गया। परिवार इस नूं लैके हाई कोर्ट का दरवाजा खटखटाएगा। एक नूं बरी कीता ते तिन्हां नूं उम्र कैद की सज़ा करती है ते चलो जो मालक नूं मंजूर है जी। उन्हां भाणा 9 साल हो गए सानूं भी उड़ीकदिआं नूं ते चलो अज भागां दे नाल कोई सज़ा तां कीती ते अगे जो मालक किवें कहूगा। बस खुश तां हैगा जिहड़ा इन्हां ने बरी करिआ, ओह तो खुश नहीं हैगे असीं। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਆ ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ ਤੇ ਜਾਨੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ ਦੋ ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ ਦੋ ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਮ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇੰਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚਲਦਿਆਂ ਮਾਛੀਵਾੜਾ ਦੇ SHO मनजिंदर सिंह, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ करार दिता गया। तिन्हां दोषियों नूं 302 ਦੇ तहत उम्र कैद की सज़ा ते 37,000 रुपए का जुर्माना लगाया गया, पर इस मामले च एक होर मुलजिम होमगार्ड के जवान बलदेव सिंह नूं बेनिफिट ऑफ डाउट के हवाले तो बरी कर दिता गया। पर परिवार इस फैसले तो खुश नहीं है कि बलदेव सिंह नूं रिहा किया गया। परिवार इस नूं लैके हाई कोर्ट का दरवाजा खटखटाएगा। एक नूं बरी कीता ते तिन्हां नूं उम्र कैद की सज़ा करती है ते चलो जो मालक नूं मंजूर है जी। उन्हां भाणा 9 साल हो गए सानूं भी उड़ीकदिआं नूं ते चलो अज भागां दे नाल कोई सज़ा तां कीती ते अगे जो मालक किवें कहूगा। बस खुश तां हैगा जिहड़ा इन्हां ने बरी करिआ, ओह तो खुश नहीं हैगे असीं। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਆ ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ ਤੇ ਜਾਨੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ ਦੋ ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ ਦੋ ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ,
ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ। ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ। ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ
4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ। ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ। ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਇਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ ਐਸਐਚਓ ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ ਪੀਸੀਐਸ ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ ਐਸਐਚਓ ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ। ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ। ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਇਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ ਐਸਐਚਓ ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ ਪੀਸੀਐਸ ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ ਐਸਐਚਓ ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ
ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ। ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ। ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਇਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ ਐਸਐਚਓ ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ ਪੀਸੀਐਸ ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ ਐਸਐਚਓ ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ। ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ। ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਇਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ ਐਸਐਚਓ ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ ਪੀਸੀਐਸ ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ ਐਸਐਚਓ ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ। ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ। ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਇਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ।
ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਲਾਵਾਂਗੇ। ਇਸ ਮਾਮਲੇ 'ਚ ਐਸਐਚਓ ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ 3 ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਜੀ। ਹੁਣ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ, ਤੇ ਚਲੋ ਅੱਜ ਭਾਗਾਂ ਦੇ ਨਾਲ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਇਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਲਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ 3 ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਜੀ। ਹੁਣ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ, ਤੇ ਚਲੋ ਅੱਜ ਭਾਗਾਂ ਦੇ ਨਾਲ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਇਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਲਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਬੁਰਾ ਹਾਲ ਹੈ
ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਜੀ, ਹੁਣ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ, ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੀ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਜੀ, ਹੁਣ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ, ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੀ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ
ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ ਐਸਐਚਓ ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ, ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਜੀ। ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ, ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੀ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ ਐਸਐਚਓ ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ ਐਸਐਚਓ ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਜੀ। ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ, ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੀ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ ਐਸਐਚਓ ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ ਐਸਐਚਓ ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ
ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ। ਹੁਣ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ, ਤੇ ਚਲੋ ਅੱਜ ਭਾਗਾਂ ਵਾਲੇ ਦਿਨ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ ਐਸਐਚਓ ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ। ਹੁਣ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ, ਤੇ ਚਲੋ ਅੱਜ ਭਾਗਾਂ ਵਾਲੇ ਦਿਨ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ।
ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ, ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ। ਤੇ ਚਲੋ ਅੱਜ ਭਾਗਾਂ ਵਾਲੇ ਦਿਨ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੀ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ ਐਸਐਚਓ ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ, ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ। ਤੇ ਚਲੋ ਅੱਜ ਭਾਗਾਂ ਵਾਲੇ ਦਿਨ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੀ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ, ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ। ਤੇ ਚਲੋ ਅੱਜ ਭਾਗਾਂ ਵਾਲੇ ਦਿਨ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੀ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ।
ਇਸ ਮਾਮਲੇ 'ਚ ਐਸਐਚਓ ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਤੇ 3 ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਜੀ। ਹੁਣ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਨੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਤੇ 3 ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਜੀ। ਹੁਣ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਨੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ।
2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਇਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਜੀ। ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ ਤੇ ਚਲੋ ਅੱਜ ਭਾਗਾਂ ਦੇ ਨਾਲ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੀ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਇਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਇਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਇਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਜੀ। ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ ਤੇ ਚਲੋ ਅੱਜ ਭਾਗਾਂ ਦੇ ਨਾਲ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੀ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਇਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਇਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ।
ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ ਐਸਐਚਓ ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਜੀ। ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ, ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੀ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ ਐਸਐਚਓ ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ ਐਸਐਚਓ ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਜੀ। ਉਹਦਾ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ, ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੀ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ ਐਸਐਚਓ ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ ਐਸਐਚਓ ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ
ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਜੀ। ਹੁਣ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ। ਤੇ ਚਲੋ ਅੱਜ ਭਾਗਾਂ ਵਾਲੇ ਦਿਨਾਂ ਕੋਈ ਸਜ਼ਾ ਤਾਂ ਕੀਤੀ ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਇਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਜੀ। ਹੁਣ ਭਾਣਾ 9 ਸਾਲ ਹੋ ਗਏ ਸਾਨੂੰ। ਜਿਹੜਾ ਇਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜੇ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ। ਇਸ ਮਾਮਲੇ 'ਚ SHO ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ SHO ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ
ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ। ਹੁਣ ਆਹ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ, ਤੇ ਚਲੋ ਅੱਜ ਭਾਗਾਂ ਵਾਲੇ ਦਿਨ ਕੋਈ ਸਜ਼ਾ ਤਾਂ ਕੀਤੀ, ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜ੍ਹਾ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ ਐਸਐਚਓ ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ ਪੀਸੀਐਸ ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ ਐਸਐਚਓ ਮਨਜਿੰਦਰ ਸਿੰਘ, ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਦੋਸ਼ੀਆਂ ਨੂੰ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਤੇ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ। ਹੁਣ ਆਹ ਭਾਣਾ 9 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ, ਤੇ ਚਲੋ ਅੱਜ ਭਾਗਾਂ ਵਾਲੇ ਦਿਨ ਕੋਈ ਸਜ਼ਾ ਤਾਂ ਕੀਤੀ, ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜ੍ਹਾ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ ਐਸਐਚਓ ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਐਨਕਾਊਂਟਰ ਨੂੰ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ 'ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਂ ਹਰਜਿੰਦਰ ਸਿੰਘ ਨੇ 2014 'ਚ ਆਪਣੀ ਪੜ੍ਹਾਈ ਪੂਰੀ ਕਰਕੇ ਪੀਸੀਐਸ ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕਰ ਰਿਹਾ ਸੀ। ਜਦੋਂ ਐਨਕਾਊਂਟਰ ਦੀ ਇਨਕੁਆਇਰੀ ਬੈਠੀ ਤਾਂ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦਿਆਂ ਮਾਛੀਵਾੜਾ ਦੇ ਐਸਐਚਓ ਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤਿੰਨਾਂ ਨੂੰ 300 ਦੇ ਤਹਿਤ 37,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬੈਨੀਫਿਟ ਆਫ ਡਾਊਟ ਦੇ ਹਵਾਲੇ ਤੋਂ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਏਗਾ। ਇੱਕ ਨੂੰ ਬਰੀ ਕੀਤਾ ਹੈ ਤੇ ਤਿੰਨਾਂ ਨੂੰ ਸਜ਼ਾ ਕਰਤੀ ਹੈ। ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ। ਹੁਣ ਆਹ 5 ਸਾਲ ਹੋ ਗਏ ਸਾਨੂੰ ਵੀ ਉਡੀਕਦਿਆਂ ਨੂੰ, ਤੇ ਚਲੋ ਅੱਜ ਭਾਗਾਂ ਵਾਲੇ ਦਿਨ ਕੋਈ ਸਜ਼ਾ ਤਾਂ ਕੀਤੀ, ਤੇ ਅੱਗੇ ਜੋ ਮਾਲਕ ਕਿਵੇਂ ਕਹੂਗਾ। ਬਸ ਖੁਸ਼ ਤਾਂ ਹੈਗਾ, ਜਿਹੜਾ ਉਹਨਾਂ ਨੇ ਬਰੀ ਕਰਿਆ ਉਹ ਤੋਂ ਖੁਸ਼ ਨਹੀਂ ਹੈਗੇ ਅਸੀਂ। ਜਿਹੜਾ ਇਹਨਾਂ ਨੇ ਉਹਨੂੰ ਵੀ ਨਾਲ ਚਾਹੀਦੇ ਸੀ। ਹਾਂ, ਜਿਹੜੇ ਭਗੌੜੇ ਆ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ। ਤੇ ਜਾਣੀ ਅਸੀਂ ਥੋੜ੍ਹਾ ਜਿਹਾ ਇਹ ਵੀ ਹਾਈ ਕੋਰਟ ਜਾਵਾਂਗੇ, ਉੱਥੇ ਹੁਣ ਦੇਖਾ ਕੀ ਜਾਵਾਂਗੇ। ਇਸ ਮਾਮਲੇ 'ਚ ਐਸਐਚਓ
ਅਤੇ ਹੋਰ 2 ਮੁਲਜ਼ਮ ਅਜੇ ਵੀ ਫਰਾਰ ਨੇ। ਖਬਰ ਦੁਖਦਾਈ ਹੈ। 8 ਸਾਲ ਪਹਿਲਾਂ 2 ਨੌਜਵਾਨਾਂ ਦਾ ਪੁਲਿਸ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਤੇ ਅਦਾਲਤ ਨੇ ਅੱਜ ਉਸ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਤੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। 2014 ਵਿੱਚ ਮਾਛੀਵਾੜੇ ਦੀ ਪੁਲਿਸ ਨੇ ਲੁਧਿਆਣਾ ਦੇ ਜਮਾਲਪੁਰ ਚ ਮਾਛੀਵਾੜਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਨਾਮ ਹਰਜਿੰਦਰ ਸਿੰਘ ਤੇ ਜਤਿੰਦਰ ਸਿੰਘ ਸੀ। ਜਤਿੰਦਰ ਸਿੰਘ ਨੇ 2014 ਚ ਆਪਣੀ ਪੜ੍ਹਾਈ ਪੂਰੀ ਕਰਕੇ PCS ਦੀ ਤਿਆਰੀ ਕਰ ਰਿਹਾ ਸੀ ਤੇ ਉਧਰ ਹਰਜਿੰਦਰ ਸਿੰਘ ਪੜ੍ਹਾਈ ਦੇ ਰਿਹਾ ਸੀ ਜਦੋਂ ਐਨਕਾਊਂਟਰ ਦਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ। ਅਕਾਲੀ ਦਲ ਦੇ ਸਰਪੰਚ ਗੁਰਜੀਤ ਸਿੰਘ ਦੇ ਨਾਲ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵੱਲੋਂ ਗੁਰਜੀਤ ਸਿੰਘ ਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਤਿੰਨਾਂ ਦੋਸ਼ੀਆਂ ਨੂੰ 33000 ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਪਰ ਇਸ ਮਾਮਲੇ 'ਚ ਇੱਕ ਹੋਰ ਮੁਲਜ਼ਮ ਹੋਮਗਾਰਡ ਦੇ ਜਵਾਨ ਬਰੀ ਕਰ ਦਿੱਤਾ ਗਿਆ। ਪਰ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿ ਬਲਦੇਵ ਸਿੰਘ ਨੂੰ ਰਿਹਾ ਕੀਤਾ ਗਿਆ। ਪਰਿਵਾਰ ਇਸ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ